ਅਗਲੀ ਗੱਲ ਕਰਦੇ ਜਾਈਏ ਕੋਡ ਵਰਡਸ ਨੇ ਬੜਾ ਲੋਕਾਂ ਨੂੰ ਗਾਹ ਦੇ ਵਿੱਚ ਪਾ ਕੇ ਰੱਖਦੇ ਆ, ਪਤਾ ਨਹੀਂ ਲੱਗਦਾ ਰਹਿੰਦਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਹੁਣ 15 ਕਿਲੋ ਘਿਓ ਕੋਡ ਵਰਡ ਦੇ ਨਾਲ ਕਹਿੰਦੇ ਕੇਜਰੀਵਾਲ ਦੇ ਕੋਲ 15 ਕਰੋੜ ਕਹਿੰਦੇ ਪਹੁੰਚਾਤੇ। ਇਹ ਬੜਾ ਕਮਾਲ ਦਾ ਕੋਡਵਰਡ ਚਰਚਾ ਚ ਜੀ। ਅਸਲ 'ਚ ਜਿਹੜੇ ਬੰਦੇ ਨੇ ਕੋਡਵਰਡ ਦੱਸਿਆ ਨਾ, ਉਹ ਖੁਦ ਬਹੁਤ ਚਰਚਾ ਚ। ਠੀਕ ਔਰ ਹੈ, ਉਹ ਕਹਿੰਦੇ ਚੋਰ ਚੋਰ ਮਸੇਰੇ ਭਰਾ, ਪਤਾ ਨਹੀਂ ਕੀ ਕਹਾਵਤ ਜੀ ਹੁੰਦੀ ਹੈ ਕੋਈ ਇਹੀ ਜੀ। ਇਦਾਂ ਹੀ ਜੀ ਜੀ। ਹੁਣ ਇਹ ਆਪ ਠੱਗ ਹੈ ਜੀ, ਇਹਦਾ ਨਾਂ ਹੀ ਠੱਗ ਹੈ ਬੰਦੇ ਦਾ। ਜਿਹੜਾ ਇਹ ਬੰਦਾ ਰੌਲਾ ਪਾ ਰਿਹਾ ਕਿ ਕੇਜਰੀਵਾਲ ਕੋਲ ਇਸ ਕੋਡਵਰਡ ਨਾਲ 15 ਕਰੋੜ ਬਚਾਏ, ਤੇ ਆਪ ਤਿਹਾੜ ਜੇਲ੍ਹ ਚ ਬੰਦ ਹੈ। ਦੇਖੋ, ਤੇ ਦਿੱਲੀ ਦੀ ਜੇਲ੍ਹ ਚ ਬੰਦ ਹੈ, ਤੇ ਕਹਿੰਦਾ ਜੀ ਇਸੇ ਜੇਲ੍ਹ ਦੇ ਵਿੱਚ ਕਹਿੰਦਾ ਕੇਜਰੀਵਾਲ ਨੇ ਆ ਜਾਣਾ ਜੀ। ਹੁਣ ਇਹ ਸੁਦੇਸ਼ ਠੱਗ ਜਿਹੜਾ ਸਤਿੰਦਰ ਜੈਨ ਦਾ ਨੇੜਲਾ ਦੱਸਿਆ ਜਾਂਦਾ ਰਿਹਾ, ਤੇ ਜਿਹੜਾ ਜੈਨ ਦੇ ਪੁੱਤਰੇ ਫਰੋਲਦਾ ਰਿਹਾ, ਜਿਹੜਾ ਕਹਿੰਦਾ ਰਿਹਾ ਕਿ ਜੈਨ ਆਪ ਆਰਾਮ ਕਰ ਰਿਹਾ, ਮੈਨੂੰ ਜੇਲ੍ਹ ਦੇ ਵਿੱਚ ਸਹੂਲਤਾਂ ਦਿਵਾਉਣ ਦੇ ਨਾਂ ਤੇ ਮੇਰੇ ਤੋਂ ਪੈਸੇ ਲਏ ਸੀ, ਮੈਨੂੰ ਰਾਜ ਸਭਾ ਦੀ ਟਿਕਟ ਦਿਵਾਉਣ ਦੇ ਨਾਂ ਤੇ ਪੈਸੇ ਲਏ ਸੀ, ਹੈ ਨਾ। ਇਹ ਜਿਹੜੀ ਐਕਸਾਈਜ਼ ਪਾਲਿਸੀ ਆ ਉਹ ਸਾਰਾ ਮੈਨੂੰ ਪਤਾ ਹੈ ਜੀ, ਕਿਵੇਂ ਕਪੜਾ ਹੋਇਆ ਉਹ 'ਚ, ਜੈਨ ਕਿਵੇਂ ਆ, ਸਿਸੋਦੀਆ ਕਿਵੇਂ ਆ, ਕੇਜਰੀਵਾਲ ਦੀ ਮੌਜੂਦਗੀ ਵੀ ਹੈ। ਤੇ ਹੁਣ ਫੇਰ ਉਸ ਨੇ ਬਕਾਇਦਾ ਤੌਰ ਤੇ 700 ਪੰਨਿਆਂ ਦੀ ਚੈਟ ਦਾ ਰਿਕਾਰਡ ਸਾਹਮਣੇ ਲਿਆਂਦਾ। ਬੱਲੇ ਬੱਲੇ ਬੱਲੇ। ਤੇ ਉਹ ਆਪਣੇ ਵਕੀਲ ਰਾਹੀਂ ਲੈ ਕੇ ਆਇਆ। ਠੀਕ ਹੈ। ਉਹਨੇ ਆਪਣੇ ਵਕੀਲ, ਉਹ ਪਹਿਲਾਂ ਵੀ ਕਿੰਨੇ ਕੁਝ ਚਿੱਠੀਆਂ ਲਿਖ, ਸਾਰਾ ਕੁਝ ਲਿਖ, ਦਸਤਾਵੇਜ਼ੀ ਲਿਖ, ਤੇ ਹੁਣ ਫਿਰ ਉਹ ਜੇਲ੍ਹ ਦੇ ਅੰਦਰੋਂ ਉਹਨੇ ਆਪਣੇ ਵਕੀਲ ਦੇ ਰਾਹੀਂ 700 ਪੰਨਿਆਂ ਦੀ ਚੈਟ ਦਾ, WhatsApp ਚੈਟ ਦਾ ਇੱਕ ਹਵਾਲਾ ਦੇ ਕੇ ਕਹਿ ਕੇ ਐਕਸਾਈਜ਼ ਪਾਲਿਸੀ 'ਚ, ਚਾਹੇ ਉਹ ਕੀ ਹੈ ਕਵਿਤਾ ਹੋਵੇ, ਤੇ ਚਾਹੇ ਕੋਈ ਹੋਰ ਐਕਸਾਈਜ਼ ਦੇ ਵਿਭਾਗ ਦੇ ਅਧਿਕਾਰੀ ਹੋਣ, ਚਾਹੇ ਕਾਰੋਬਾਰੀ ਹੋਣ, ਉਹਨਾਂ ਸਾਰਿਆਂ ਨਾਲ ਸਿੱਧਾ ਲੈਣ ਦੇਣ ਦਾ ਸੰਬੰਧ ਕਹਿੰਦਾ ਕੇਜਰੀਵਾਲ। ਉਹਨੇ ਸਿੱਧਾ ਕੇਜਰੀਵਾਲ ਤੇ ਦੋਸ਼ ਮੜਿਆ ਸਿੱਧਾ ਹੀ। ਹੁਣ ਕੇਜਰੀਵਾਲ ਜਾਂ ਤਾਂ ਮਾਨਹਾਨੀ ਦਾ ਕੇਸ ਕਰੇ, ਜਾਂ ਫਿਰ ਆਪਣੀ ਸਫਾਈ ਰੱਖੇ, ਜਾਂ ਫਿਰ ਮਤਲਬ ਇਹ ਗੱਲ ਮੰਨੇ ਕਿ ਹਾਂ ਭਾਈ ਹੋਇਆ। ਹੁਣ ਉਹ ਬੰਦਾ ਕਹਿੰਦਾ ਹੈ ਆਪਣੀ ਇਸ ਚੈਟ ਦੇ ਰਾਹੀਂ, ਇਸ ਆਪਣੀ ਸੁਨੇਹੇ ਰਾਹੀਂ ਜਿਹੜੀ ਵਕੀਲ ਨੂੰ ਭੇਜੀ ਹੈ, ਕਹਿੰਦਾ ਜੀ ਅਸੀਂ 2020 ਦੇ ਵਿੱਚ ਇਸ ਕੋਡਵਰਡ ਨਾਲ, ਮੈਨੂੰ ਕੇਜਰੀਵਾਲ ਨੇ ਕਿਹਾ ਸੀਗਾ ਕਿ ਆਹ ਕੋਡਵਰਡ ਰੱਖ ਲੈ, 15 ਕਿਲੋ ਘਿਓ, ਤੇ ਇਹਦਾ ਮਤਲਬ ਹੈ 15 ਕਰੋੜ। ਕਹਿੰਦਾ 15 ਕਿਲੋ ਘਿਓ ਦੇ ਕੋਡਵਰਡ ਨਾਲ ਅਸੀਂ 15 ਕਰੋੜ ਰੁਪਈਆ ਕੇਜਰੀਵਾਲ ਕੋਲ ਪਹੁੰਚਦਾ ਕੀਤਾ। ਸੋ ਹੁਣ ਇਹ ਵੱਡਾ ਸਵਾਲ ਖੜਾ ਹੋ ਗਿਆ। ਉਹ ਕਹਿੰਦਾ ਜੀ ਇਹ ਕੋਡਵਰਡ ਦੇ ਰਾਹੀਂ ਮੈਂ ਹੈਦਰਾਬਾਦ ਦੇ ਵਿੱਚ, ਜਾਂ ਅਸੀਂ ਹੈਦਰਾਬਾਦ ਦੇ ਵਿੱਚ 2020 ਦੇ ਵਿੱਚ 15 ਕਰੋੜ ਪਹੁੰਚਦਾ ਕੀਤਾ। ਇਹੀ ਨਹੀਂ, ਉਹ ਕਹਿੰਦਾ ਇਹ ਤੋਂ ਪਹਿਲਾਂ ਵੀ ਮੈਂ 75 ਕਰੋੜ ਰੁਪਈਆ ਭਜਵਾ ਚੁੱਕਿਆ ਕੇਜਰੀਵਾਲ ਨੂੰ। ਠੀਕ ਹੈ। ਤੇ ਹੁਣ ਆ 15 ਕਿਲੋ ਘਿਓ ਸਿੱਧਾ ਇੱਕ ਸੂਬੇ ਦੇ ਮੁੱਖ ਮੰਤਰੀ, ਇੱਕ ਪਾਰਟੀ ਦੇ ਸੁਪਰੀਮੋ ਤੇ ਉਹਨਾਂ ਦੇ ਨੇੜਲਾ ਹੋਣ ਦਾ ਦਮ ਭਰਨ ਵਾਲਾ ਬੰਦਾ, ਜਿਹੜਾ ਕਹਿੰਦਾ ਮੈਨੂੰ ਟਿਕਟਾਂ ਵੀ ਦੇਣ ਦੀ ਦਮ ਭਰਿਆ ਗਿਆ, ਉਹਦੇ ਪੈਸੇ ਲੈ ਗਏ, ਜਿਹੜਾ ਕਹਿੰਦਾ ਕਿ ਮੈਨੂੰ ਜੇਲ੍ਹ 'ਚ ਚੰਗੀਆਂ ਸਹੂਲਤਾਂ ਦਿਵਾਉਣ ਲਈ ਵੀ ਪੈਸੇ ਲੈ। ਹੁਣ ਜੇਲ੍ਹ 'ਚ ਸਹੂਲਤਾਂ ਤਾਂ ਮਿਲਦੀਆਂ, ਜੈਨ ਸਾਹਿਬ ਨੂੰ ਮਿਲਦੀਆਂ, ਆਪਾਂ ਦੇਖੀਆਂ। ਉਹਨਾਂ ਲਈ ਰੈਸਟੋਰੈਂਟ ਵੀ ਖੁੱਲਿਆ, ਮਸਾਜ ਸੈਂਟਰ ਵੀ ਖੁੱਲਿਆ, ਉਹਨਾਂ ਲਈ ਦਫ਼ਤਰ ਵੀ ਉੱਥੇ ਹੀ ਖੁੱਲ ਗਿਆ, ਮੰਤਰਾਲਾ ਵੀ ਉੱਥੋਂ ਹੀ ਚੱਲੀ ਗਿਆ। ਸੋ 9 ਮਹੀਨੇ ਬੰਦਾ ਜੇਲ੍ਹ 'ਚ ਮੰਤਰੀ ਹੋ ਕੇ ਬੈਠਾ ਰਿਹਾ, ਤੇ ਸਿਸੋਦੀਆ ਤੋਂ ਬਾਅਦ ਉਹਨੂੰ ਵੀ ਅਸਤੀਫਾ ਦੇਣਾ ਪਿਆ, ਜਾਂ ਲੈਣ ਦੀ ਹਿੰਮਤ ਨਹੀਂ ਸੀ ਸਰਕਾਰ 'ਚ, ਸਵਾਲ ਰਿਹਾ। ਸੋ ਉਸੇ ਜੈਨ ਦੇ ਉੱਤੇ, ਉਸੇ ਸਿਸੋਦੀਆ ਦੇ ਉੱਤੇ, ਬਾਹਰ ਹੁਣ ਮੁੱਖ ਮੰਤਰੀ ਵਜੋਂ ਵਿਚਰ ਰਹੇ ਕੇਜਰੀਵਾਲ ਦੇ ਉੱਤੇ, ਉਹ ਠੱਗ ਨੇ ਜਿਹੜਾ ਖੁਦ ਜੇਲ੍ਹ ਦੇ ਵਿੱਚ ਧੋਖਾਧੜੀ ਦੇ ਮਾਮਲੇ 'ਚ 200 ਕਰੋੜ ਦੀ ਠੱਗੀ ਦੇ ਮਾਮਲੇ 'ਚ ਅੰਦਰ ਹੈ। ਹੁਣ ਕਿੰਨੀ ਕੁ ਉਹਦੀ ਗੱਲ ਸੱਚ ਮੰਨਣ ਵਾਲੀ, ਕਿੰਨੀ ਕੁ ਨਹੀਂ, ਜਾਂ ਕਿੰਨੀ ਕੁ ਇਹਦੇ ਪਰ ਜਾਂਚ ਹੋਣੀ ਚਾਹੀਦੀ ਹੈ, ਨਹੀਂ, ਇਹ ਸਵਾਲ ਖੜਾ ਹੈ। ਸੋ ਕੀ ਕੋਈ ਸਵੈ ਨੋਟਿਸ ਲਊਗਾ, ਕੋਈ ਸਰਕਾਰ, ਕੋਈ ਏਜੰਸੀ, ਕੋਈ ਅਦਾਲਤ, ਇਹ ਦੇਖਣ ਵਾਲੀ ਗੱਲ ਹੋਏਗੀ। ਅਗਲਾ ਕਹਿੰਦਾ 15 ਕਿਲੋ ਘਿਓ ਦੇ ਕੋਡਵਰਡ ਨਾਲ ਅਸੀਂ ਕੇਜਰੀਵਾਲ ਕੋਲ ਹੈਦਰਾਬਾਦ 'ਚ 2020 ਦੇ ਵਿੱਚ 15 ਕਰੋੜ ਰੁਪਈਆ ਪਹੁੰਚਾਇਆ ਸੀ, ਤੇ ਇਹ ਤੋਂ ਪਹਿਲਾਂ ਵੀ ਮੈਂ 75 ਕਰੋੜ ਰੁਪਈਆ ਪਹੁੰਚਵਾ ਚੁੱਕਿਆ, ਕਹਿੰਦਾ ਕੇਜਰੀਵਾਲ ਕੋਲ। ਤੇ ਐਕਸਾਈਜ਼ ਪਾਲਿਸੀ ਦੇ ਵਿੱਚ ਕਹਿੰਦਾ ਸਿੱਧਾ ਕੇਜਰੀਵਾਲ ਦੀ ਸ਼ਮੂਲੀਅਤ ਹੈ, ਉਹ ਸ਼ਾਮਲ ਹੈ ਇਸ ਘੁਟਾਲੇ ਦੇ ਵਿੱਚ। ਤੇ ਹੁਣ ਤੈਅ ਹੈ, ਕਹਿੰਦਾ ਉਹਦਾ ਤਿਹਾੜ ਜੇਲ੍ਹ ਆਉਣਾ, ਉਹਦੀ ਗੇਮ ਓਵਰ ਹੋ ਗਈ ਹੈ। ਇਹ ਉਸਨੇ ਉਸ ਗੱਲ 'ਚ ਦਮ ਭਰਿਆ ਲਿਖ ਕੇ, ਜਿਹੜਾ ਆਪਣੇ ਵਕੀਲ ਨੂੰ ਭੇਜਿਆ ਕਿ ਕੇਜਰੀਵਾਲ ਦੀ ਹੁਣ ਗੇਮ ਓਵਰ ਹੋ ਗਈ ਹੈ। ਸੋ ਐਡਾ ਬੜਾ ਦੋਸ਼ ਮੜਨਾ, ਹੁਣ ਉਸ ਮਸਲੇ ਤੇ ਕੇਜਰੀਵਾਲ ਕਿਵੇਂ ਰਿਐਕਟ ਕਰਦੇ ਨੇ, ਦੇਖਣ ਵਾਲੀ ਗੱਲ ਹੋਏਗੀ। ਵੈਸੇ ਉਹਨਾਂ ਨੇ ਤਾਂ ਡਿਗਰੀ ਮੰਗੀ ਸੀ, ਜਿਹੜਾ ਸਾਰਾ ਦੇਸ਼ ਚਾਹੁੰਦਾ ਕਿ ਨਰਿੰਦਰ ਮੋਦੀ ਦੀ ਡਿਗਰੀ ਸਾਹਮਣੇ ਆ ਜਾਵੇ, ਤੇ ਉਸ ਮਸਲੇ ਤੇ ਅਦਾਲਤ ਨੇ ਕਹਿਤਾ ਨਾ ਡਿਗਰੀ ਨਹੀਂ, ਤੈਨੂੰ ਜੁਰਮਾਨਾ ਲੱਗਦਾ ਉਲਟਾ। ਇੱਧਰ ਦੇ ਕਮਾਲ ਹੈ ਜਨਾਬ। ਅਸੀਂ ਤਾਂ ਕਹਿੰਦੇ ਕਿ ਪੰਜਾਬ ਦਾ ਜਿਹੜੇ MLA ਤੇ ਸਵਾਲ ਖੜੇ ਹੋਏ ਨੇ 12ਵੀਂ ਵਾਲੀ ਡਿਗਰੀ ਨੂੰ ਲੈ ਕੇ, ਉਹ ਡਿਗਰੀ ਦਿਖਾ ਦੇਵੇ, ਇਕੱਲਾ ਗੈਜਟ ਤਾਂ ਆਇਆ, ਜੇ ਡਿਗਰੀ ਸ਼ਾਇਦ ਸਾਹਮਣੇ ਨਹੀਂ ਆਈ। ਤੇ ਇੱਧਰ ਉਹਨਾਂ ਦੀ ਪਾਰਟੀ ਦੇ ਸੁਪਰੀਮੋ ਪ੍ਰਧਾਨ ਮੰਤਰੀ ਦੀ ਡਿਗਰੀ ਮੰਨਦੇ ਨੇ, ਉਧਰ ਅਦਾਲਤ ਕਹਿੰਦੀ ਨਹੀਂ, ਤੁਹਾਡੇ ਤੇ 25,000 ਜੁਰਮਾਨਾ, ਤੁਸੀਂ ਜੁਰਮਾਨਾ ਭਰੋ, ਤੇ ਤੁਸੀਂ ਡਿਗਰੀ ਨਾ ਮੰਗੋ। ਸੋ ਹੁਣ ਇਹ ਸਮਝ ਨਹੀਂ ਆਉਂਦੀ। ਕੇਜਰੀਵਾਲ ਸਾਹਿਬ ਪਹਿਲਾਂ ਆਪਣੇ ਪੰਜਾਬ ਵਾਲੇ MLA ਨੂੰ ਕਹਿਣਗੇ ਤੂੰ ਡਿਗਰੀ ਦਿਖਾ, ਜਾਂ ਪ੍ਰਧਾਨ ਮੰਤਰੀ ਡਿਗਰੀ ਮੰਗਣ ਲਈ ਕਿਸੇ ਅਗਲੀ ਉੱਪਰਲੀ ਅਦਾਲਤ ਜਾਣਗੇ, ਦੇਖਣ ਵਾਲੀ ਗੱਲ ਹੋਏਗੀ। ਪਰ ਖੁਦ 15 ਕਰੋੜ ਦੇ ਤੇ 75 ਕਰੋੜ ਦੇ ਤੇ ਐਕਸਾਈਜ਼ ਪਾਲਿਸੀ ਘੁਟਾਲੇ ਦੇ ਲੱਗੇ ਦੋਸ਼ਾਂ ਦਾ ਕੀ ਜਵਾਬ ਦੇਣਗੇ, ਦੇਖਣ ਵਾਲੀ ਗੱਲ। ਜੀ ਬਿਲਕੁਲ, ਬਹੁਤ ਕੁਛ ਜਿਹੜਾ ਗੁੰਝਲਦਾਰ ਜਿਹੜਾ ਏਦਾਂ ਜਿਹੜਾ ਉਹ ਚੱਲਦਾ ਰਹਿੰਦਾ। ਆਪਣੀ ਵਾਰੀ ਆਏ ਤਾਂ ਸਾਰੇ ਜਣੇ ਘੱਟਾ ਜਿਹੜਾ ਹੈ ਨਾ, ਉਹਦੇ ਰੱਗ ਦੇ ਥੱਲੇ ਜਿਹਨੂੰ ਕਹਿੰਦੇ ਆ ਵੀ ਉਹ ਘਰ ਹੀ ਜਾਂਦੇ ਆ।